ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਨ ਸਾਹਿਬ ਦੀ ਸਰਕਾਰ ਤੋਂ। ਕਹਿੰਦੇ ਸਰਾਰੀ ਦੀ ਫਰਾਰੀ ਤੈਅ ਹੈ ਤੇ ਨਵੇਂ ਵਿਧਾਇਕਾਂ ਨੂੰ ਵਜ਼ੀਰੀਆਂ ਮਿਲਣ ਦੇ ਪੂਰੇ ਆਸਾਰ ਨੇ ਜੀ। ਬਿਲਕੁਲ ਪ੍ਰਵੀਨ ਜੀ, ਦੋਏ ਗੱਲਾਂ ਕਾਫੀ ਹੱਦ ਤੱਕ ਸੱਚ ਲੱਗਦੀਆਂ ਨੇ। ਜੋ ਜਾਣਕਾਰੀ ਹਾਸਲ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ, ਜੋ ਰਿਪੋਰਟ ਮਿਲ ਰਹੀ ਹੈ, ਜਾਂ ਕਹਿ ਲਈਏ ਕਿ ਕੁਝ ਨੇੜਲੇ ਸਾਥੀਆਂ ਤੋਂ ਪਤਾ ਲੱਗਦਾ, ਉਸ ਹਵਾਲੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਇੱਕ ਤਾਂ ਸਰਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਸਖਤ ਹੋ ਗਈ ਹੈ। ਪਾਰਟੀ ਨੂੰ ਲੱਗਦਾ ਕਿ ਇਸ ਮੁੱਦੇ ਤੇ ਅਸੀਂ ਲੋਕਾਂ 'ਚ ਵੀ ਸੁਨੇਹਾ ਦੇ ਸਕਦੇ ਹਾਂ ਤੇ ਇਸ ਮੁੱਦੇ ਨੂੰ ਅਸੀਂ ਗੁਜਰਾਤ ਔਰ ਹਿਮਾਚਲ 'ਚ ਜਾ ਕੇ ਵੇਚ ਸਕਦੇ ਹਾਂ ਕਿ ਦੇਖੋ, ਅਸੀਂ ਪਹਿਲਾਂ ਇੱਕ ਮੰਤਰੀ ਤੇ ਸਵਾਲ ਆਇਆ, ਅਸੀਂ ਦੇਰ ਨਹੀਂ ਲਾਈ, ਦੂਜੇ ਤੇ ਆਇਆ, ਅਸੀਂ ਦੇਰ ਨਹੀਂ ਲਾਈ। ਸੋ ਇਸ ਹਵਾਲੇ ਨਾਲ ਕਿ ਦੂਜਿਆਂ ਤਾਂ ਹੁਣ ਤੱਕ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ, ਪਰ ਸਾਡੇ ਵਾਲ ਜੇਕਰ ਕਿਸੇ ਉਂਗਲੀ ਉੱਠਦੀ ਆ ਅਸੀਂ ਬਾਹਰ ਕਰ ਦਿੰਦੇ ਹਾਂ। ਇਸ ਲਈ ਹੁਣ ਸਿੰਗਲੇ ਤੋਂ ਬਾਅਦ ਸਰਾਰੀ ਦੀ ਵਾਰੀ ਹੈ ਤੇ ਫਰਾਰੀ ਵੀ ਤੈਅ ਆ। ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਆਪਣੇ ਪੀਏ ਨਾਲੋਂ ਠੇਕੇਦਾਰਾਂ ਤੋਂ ਕਮਿਸ਼ਨ ਨੂੰ ਲੈ ਕੇ, ਉਸ ਮਾਮਲੇ ਦੇ ਉੱਤੇ ਮਤਲਬ ਕਿ ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਖੁਦ ਆਪਣੇ ਹੀ ਵਿਧਾਇਕ ਨੂੰ, ਆਪਣੇ ਮੰਤਰੀ ਨੂੰ ਨੋਟਿਸ ਜਾਰੀ ਕਰਨ ਦਾ ਮਤਲਬ ਹੈ ਕਿ ਇਹਦਾ ਮਤਲਬ ਉਹਨਾਂ ਨੇ ਤਿਆਰੀ ਕਰ ਲਈ ਕਿ ਭਾਈ ਜਵਾਬ ਦੇ। ਅਜੇ ਤੱਕ ਸਰਾਰੀ ਨੇ ਕੋਈ ਜਵਾਬ ਨਹੀਂ ਦਿੱਤਾ। ਔਰ ਅੱਜ ਜਦੋਂ ਮਤਲਬ ਕਿ ਸੈਸ਼ਨ ਹੈ ਅੱਜ, ਤਾਂ ਉਸ ਸੈਸ਼ਨ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਅੱਜ 2 ਵਜੇ ਤੋਂ ਬਾਅਦ ਜਦੋਂ ਸੈਸ਼ਨ ਬੈਠਣਾ ਹੈ ਤਾਂ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਅੱਜ ਇਹ ਸਰਾਰੀ ਦਾ ਮੁੱਦਾ ਉੱਥੇ ਵੀ ਪੱਕੇਗਾ, ਉੱਥੇ ਵੀ ਸਵਾਲ ਜਵਾਬ ਆਉਣਗੇ, ਉੱਥੇ ਵੀ ਬਹਿਸ ਹੋਏਗੀ। ਹੋ ਸਕਦਾ ਉਹ ਤੋਂ ਪਹਿਲਾਂ ਕੋਈ ਫੈਸਲਾ ਆ ਜਾਵੇ, ਹੋ ਸਕਦਾ ਸੈਸ਼ਨ ਤੋਂ ਬਾਅਦ ਆ ਜਾਵੇ, ਪਰ ਇਹ ਤੈਅ ਮੰਨਿਆ ਜਾ ਰਿਹਾ ਕਿ ਇਹਨਾਂ ਦੀ ਛੁੱਟੀ ਤਾਂ ਤੈਅ ਆ ਹੁਣ ਜੀ। ਪਰ ਜਿਹੜਾ ਦੂਸਰਾ ਤੁਹਾਡਾ ਸਵਾਲ ਹੈ ਉਹ ਥੋੜਾ ਜਿਹਾ ਲੱਗਦਾ ਕਿ ਦੁਸਹਿਰੇ ਤੋਂ ਬਾਅਦ ਮਤਲਬ ਕਿ ਉਸ ਨੂੰ ਅੰਤਮ ਰੂਪ ਦਿੱਤਾ ਜਾ ਸਕਦਾ। ਪਤਾ ਲੱਗਿਆ ਕਿ ਦਿੱਲੀ ਹਾਈ ਕਮਾਂਡ ਨੇ ਜਿਹੜੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਰਾਘਵ ਚੱਡਾ ਗਰੁੱਪ ਹੈ, ਉਹਨਾਂ ਨੇ ਕਹਿੰਦੇ ਭਗਵੰਤ ਮਾਨ ਨੂੰ ਹਮੀ ਭਰ ਦਿੱਤੀ ਹੈ ਕਿ ਠੀਕ ਹੈ, ਤੁਸੀਂ ਵਿਸਤਾਰ ਕਰੋ, ਜਿਹੜੇ ਤੁਹਾਡੇ ਅਹੁਦੇ ਖਾਲੀ ਰਹਿੰਦੇ ਨੇ ਉਹ ਪੂਰੇ ਭਰੋ। 3 ਮੰਤਰੀ ਹੋਰ ਬਣਾਏ ਜਾ ਸਕਦੇ ਨੇ ਪ੍ਰਵੀਨ ਜੀ, ਤੇ 3 ਮੰਤਰੀ ਜੇ ਬਣਾਏ ਜਾ ਸਕਦੇ ਨੇ ਤਾਂ ਉਹਦੇ ਲਈ ਹੁਣ ਬਣੇਗਾ ਕੌਣ, ਇਹ ਸਭ ਤੋਂ ਸਵਾਲ ਹੈ। ਕੁਝ ਨਵੇਂ MLA ਇਸ ਆਸ ਨਾਲ ਨੇ ਕਿ ਪਹਿਲੀ ਕੈਬਨਿਟ ਦੇ ਵਿੱਚ ਕਈ ਨਵਿਆਂ ਨੂੰ, ਜਿਹੜੇ ਤਾਜ਼ੀ ਬਣ ਕੇ ਆਏ ਸੀ, ਨਵੇਂ ਸੀ, ਕੋਈ ਤਜਰਬਾ ਵੀ ਨਹੀਂ ਸੀ, ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਤਾਂ ਸਾਡੀ ਵੀ ਵਾਰੀ ਆ ਸਕਦੀ ਹੈ। ਪਰ ਜਿਹੜੇ ਦੂਜੀ ਵਾਰ ਬਣੇ MLA ਨੂੰ ਆਸ ਕਰਦੇ ਨੇ ਕਿ ਦੂਜੀ ਵਾਰ ਵਾਲੇ MLA ਚੋਂ ਹੁਣ ਅਸੀਂ 3 MLA ਹੀ ਰਹਿੰਦੇ ਹਾਂ ਤੇ ਅਸੀਂ 3 ਐਡਜਸਟ ਹੋ ਸਕਦੇ ਹਾਂ। ਸੋ ਇਸ ਲਈ ਉਹਨਾਂ ਨੂੰ ਵੀ ਆਸ ਹੈ। ਪਰ ਫੈਸਲਾ ਸਾਰਿਆਂ ਨੂੰ ਪਤਾ ਹੈ ਕਿ ਫੈਸਲਾ ਭਗਵੰਤ ਮਾਨ ਦੀ ਸਹਿਮਤੀ ਨਾਲ ਹੋਣਾ ਹੈ ਜਾਂ ਭਗਵੰਤ ਮਾਨ ਨੂੰ ਦੱਸਿਆ ਜਾਣਾ ਹੈ, ਪਰ ਫੈਸਲਾ ਹਾਈ ਕਮਾਂਡ ਦਾ ਹੀ ਆਣਾ। ਫੈਸਲਾ ਕੇਜਰੀਵਾਲ ਨੇ ਹੀ ਫਰਮਾਨ ਸੁਣਾਉਣਾ ਹੈ, ਇਹ ਸਾਰਿਆਂ ਨੂੰ ਪਤਾ ਹੈ। ਸੋ ਜੇਕਰ ਉਸ ਹਵਾਲੇ ਨਾਲ ਦੇਖਣਾ ਹੋਵੇ ਕਿ ਜਿਵੇਂ ਮੀਤ ਹੇਅਰ ਨੂੰ ਲੈ ਲਿਆ ਗਿਆ, ਜਿਵੇਂ ਹਰਪਾਲ ਚੀਮਾ ਨੂੰ ਲੈ ਲਿਆ ਗਿਆ, ਦੋਏ ਪਹਿਲੀ ਵਾਰ ਮਤਲਬ ਕਿ ਮੰਤਰੀ ਬਣੇ ਨੇ ਪਰ ਦੂਸਰੀ ਵਾਰ MLA ਸੀ। ਇਸੇ ਤਰ੍ਹਾਂ ਦੋਨੇ ਹੀ ਸਪੀਕਰ ਵੀ, ਡਿਪਟੀ ਸਪੀਕਰ ਵੀ ਦੂਸਰੀ ਵਾਰ MLA ਬਣੇ ਸੀ। ਸੋ ਦੂਸਰੀ ਵਾਰ MLA ਬਣੇ ਹੋਏ 2 MLA ਤਾਂ ਸਪੀਕਰ ਔਰ ਡਿਪਟੀ ਸਪੀਕਰ ਲੱਗ ਗਏ, 2 ਜਣੇ ਮੰਤਰੀ ਬਣ ਗਏ ਸੀ ਪਹਿਲੀ ਵਾਰ 'ਚ, ਮੀਤ ਹੇਅਰ ਔਰ ਹਰਪਾਲ ਚੀਮਾ, ਤੇ ਅਮਨ ਅਰੋੜਾ ਨੂੰ ਅਗਲੀ ਵਾਰ 'ਚ ਫਿਰ ਲੈ ਲਿਆ ਗਿਆ। ਸੋ ਅਮਨ ਅਰੋੜਾ ਵੀ ਉਹ ਨੇ ਜਿਹੜੇ ਦੂਜੀ ਵਾਰ MLA ਬਣੇ। ਤਾਂ ਹੁਣ ਪ੍ਰਿੰਸੀਪਲ ਬੁੱਧਰਾਮ, ਬੀਬੀ ਮਾਣੂਕੇ ਔਰ ਪ੍ਰੋਫੈਸਰ ਬਲਜਿੰਦਰ ਕੌਰ, ਉਹ 3 ਨੇ ਜਿਹੜੇ ਦੂਜੀ ਵਾਰ ਦੇ MLA ਨੇ ਔਰ ਮੰਤਰੀ ਮੰਡਲ ਚੋਂ ਬਾਹਰ ਨੇ। ਸੋ ਜੇਕਰ 3 ਕੁਰਸੀਆਂ ਭਰਨੀਆਂ ਨੇ ਤੇ ਪੁਰਾਣੇ ਸਾਰੇ ਐਡਜਸਟ ਕਰਨੇ ਨੇ ਤਾਂ ਇਹਨਾਂ 3 ਦੀ ਨੰਬਰ ਬਣਦਾ ਕਿ ਇਹਨਾਂ 3 ਨੂੰ ਪਹਿਲ ਕਦਮੀ ਮਿਲੇ। ਪਰ ਸਵਾਲ ਇਹ ਹੈ ਕਿ ਚਰਚਾ ਇਹ ਵੀ ਹੈ ਕਿ ਬਲਜਿੰਦਰ ਕੌਰ ਔਰ ਮਾਣੂਕੇ ਚੋਂ ਇੱਕ ਨੂੰ ਮੌਕਾ ਮਿਲ ਸਕਦਾ ਜੀ। ਪ੍ਰਿੰਸੀਪਲ ਬੁੱਧਰਾਮ ਦਾ ਫੈਸਲਾ ਹੋ ਸਕਦਾ ਕਿ ਉਹਦੇ ਲਈ ਕਹਿੰਦੇ ਭਗਵੰਤ ਮਾਨ ਨੇ ਵੀ ਹਾਮੀ ਭਰੀ ਆ, ਉਹ ਵੀ ਚਾਹੁੰਦੇ ਨੇ ਕਿ ਉਹ ਕੈਬਨਿਟ 'ਚ ਹੋਣ। ਸੋ ਇਸ ਲਈ ਇਹ 3 ਦੇ ਵਿੱਚੋਂ ਕੀ 2 ਆਉਣਗੇ ਪਰ ਜਾਂ 3 ਆਉਣਗੇ। ਉਹਦਾ ਕਾਰਨ ਇਹ ਵੀ ਹੈ ਕਿ ਸਰਾਰੀ ਦੀ ਜੇ ਛੁੱਟੀ ਹੁੰਦੀ ਹੈ ਤਾਂ ਸੀਟਾਂ 4 ਖਾਲੀ ਹੋ ਜਾਣੀਆਂ ਜੀ। ਫਿਰ 4 ਦਾ ਮਤਲਬ 1 ਜਾਂ 2 ਨਵੇਂ MLA ਨੂੰ ਮੌਕਾ ਵੀ ਮਿਲ ਸਕਦਾ ਹੈ। ਸੋ ਉਹਦੇ ਨਾਲ ਫਿਰ 4 ਦੇ ਵਿੱਚ 3 ਪੁਰਾਣੇ ਵੀ, ਸਾਰੇ 2 ਵਾਰ MLA ਬਣੇ ਵੀ ਐਡਜਸਟ ਹੁੰਦੇ। ਪਰ ਹੁਣ ਇਹ ਤੈਅ ਕੇਜਰੀਵਾਲ ਦੇ ਹੱਥ ਹੈ ਤੇ ਪਤਾ ਲੱਗਾ ਕਿ ਕੁਝ ਨੇ ਕੇਜਰੀਵਾਲ ਦੇ ਨੇੜਲਿਆਂ ਨਾਲ ਵੀ ਤਾਲਮੇਲ ਸ਼ੁਰੂ ਕੀਤਾ, ਕੁਝ ਨੇ ਮਨੀਸ਼ ਸਿਸੋਦੀਆ ਤੱਕ ਪਹੁੰਚ ਕੀਤੀ ਆ ਤੇ ਕੁਝ ਰਾਘਵ ਚੱਡਾ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਤੇ ਜਿਹੜੇ ਮੰਤਰੀ ਬਣਨਾ ਚਾਹੁੰਦੇ ਨੇ। ਤੇ ਇਹ ਕਹਿੰਦੇ ਕਿ ਦੁਸਹਿਰੇ ਤੋਂ ਬਾਅਦ, ਦੀਵਾਲੀ ਤੋਂ ਪਹਿਲਾਂ ਇਹ ਤੋਹਫਾ ਮਿਲ ਸਕਦਾ। ਦੀਵਾਲੀ ਤੋਂ ਪਹਿਲਾਂ ਹੁਣ ਇਹ ਤੋਹਫਾ ਨਵਿਆਂ ਨੂੰ ਮਿਲਦਾ ਜਾਂ ਪੁਰਾਣੇ ਮੰਤਰੀ ਸਰਾਰੀ ਨੂੰ ਮਿਲਦਾ, ਉਹਦੇ ਲਈ ਇਹ ਤੋਹਫਾ ਕੀ ਹੋਏਗਾ ਸਾਰਿਆਂ ਨੂੰ ਪਤਾ। ਸੋ ਇਸ ਲਈ ਇੱਕ ਨੂੰ ਖਤਰਾ ਖੜਾ ਕਿ ਮੇਰੀ ਕੁਰਸੀ ਜਾਣੀ ਹੈ ਤੇ 3 ਤੇ 4 ਨੂੰ ਆਸ ਬਣ ਰਹੀ ਹੈ ਕਿ ਸਾਨੂੰ ਕੁਰਸੀ ਮਿਲ ਸਕਦੀ ਹੈ। ਸੋ ਕਿਹਦੀ ਗੱਡੀ ਤੇ ਝੰਡੀ ਲੱਗਣੀ ਹੈ ਇਹ ਦੀਵਾਲੀ ਤੱਕ ਸਾਫ਼ ਹੋ ਜਾਏਗਾ। ਸੋ ਇਹ ਜ਼ਰੂਰ ਹੈ ਜੀ, ਕੈਬਨਿਟ ਵਿਸਤਾਰ ਨੂੰ ਲੈ ਕੇ ਪੂਰਾ ਸਾਰੇ, ਕਿਉਂਕਿ ਕੁਝ ਵਿਭਾਗ ਮੁੱਖ ਮੰਤਰੀ ਨੇ ਆਪਣੇ ਹਿੱਸੇ ਦੇ ਵੰਡਣੇ ਨੇ ਤੇ ਕੁਝ ਹੋਰ ਮੰਤਰੀਆਂ ਦੇ ਉੱਤੇ ਵਾਧੂ ਭਾਰ ਆ ਜਿਹੜਾ ਉਹ ਵੰਡਿਆ ਜਾਣਾ। ਸੋ ਇਸ ਨੂੰ ਲੈ ਕੇ ਤੈਅ ਆ ਜੀ ਲਗਭਗ। ਔਰ ਇਹਦੇ ਨਾਲ ਪ੍ਰਵੀਨ ਜੀ ਇਹ ਵੀ ਪਤਾ ਲੱਗਾ ਕਿ 3-4 ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਹਾਈ ਕਮਾਂਡ ਤੇ ਭਗਵੰਤ ਮਾਨ ਖੁਸ਼ ਨਹੀਂ ਹੈਗੇ।
ਸੋ ਇਸ ਲਈ ਉਹਨਾਂ ਦੇ ਵਿਭਾਗ ਬਦਲੇ ਵੀ ਜਾ ਸਕਦੇ ਨੇ, ਕੁਝ ਦੇ ਵਿਭਾਗ ਇੱਧਰ ਉੱਧਰ ਤੇ ਕੁਝ ਦੇ ਵਿਭਾਗ ਘਟਾਏ ਜਾ ਸਕਦੇ ਨੇ, ਉਹਨਾਂ ਦੀ ਪਾਵਰ ਕੱਟੀ ਜਾ ਸਕਦੀ ਹੈ। ਸੋ ਇਸ ਲਈ ਇਹਦੀ ਵੀ ਸੰਭਾਵਨਾ ਹੈਗੀ ਆ, ਪਰ ਇਹ ਸਾਰਾ ਕੁਝ ਦੀਵਾਲੀ ਤੋਂ ਪਹਿਲਾਂ ਇੱਕੋ ਗੇੜ 'ਚ ਹੋਊਗਾ। ਸੋ ਉਸ ਮੌਕੇ ਦੇਖਦੇ ਹਾਂ ਕਿ ਕੀ ਪੁਰਾਣੇ ਤਿੰਨੇ ਐਮਐਲਏ ਦੀ ਵਾਰੀ ਆਉਂਦੀ ਹੈ ਜਾਂ ਨਹੀਂ, ਜਾਂ ਸਰਾਰੀ ਦੀ ਛੁੱਟੀ ਹੁੰਦੀ ਹੈ ਜਾਂ ਨਹੀਂ। ਫਿਲਹਾਲ ਇਹ ਪਤਾ ਲੱਗ ਰਿਹਾ ਕਾਰਨ ਦੱਸੋ ਨੋਟਿਸ ਤੋਂ ਬਾਅਦ ਇਹ ਪੂਰੀ ਉਮੀਦ ਹੈ ਕਿ ਪਹਿਲਾਂ ਤਾਂ ਉਹਨਾਂ ਦੀ ਛੁੱਟੀ ਹੋਏਗੀ, ਫਿਰ ਕੈਬਨਿਟ ਵਿਸਤਾਰ ਹੋਏਗਾ ਤੇ ਕੈਬਨਿਟ ਵਿਸਤਾਰ 'ਚ ਫਿਰ 4 ਨਵੇਂ ਮੰਤਰੀ ਬਣ ਸਕਦੇ ਨੇ। ਜੀ ਬਿਲਕੁਲ, ਚੇਤਨ ਸਿੰਘ ਜੌੜਾ ਮਾਜਰਾ ਦਾ ਨੰਬਰ ਲੱਗਦਾ ਹੁਣ ਗੱਲ ਸਰਾਰੀ ਤੇ ਜਾ ਪਈ। ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਢਿੱਲੇ ਮੱਠੇ ਜੇ ਆ, ਉਹ ਬਿਲਕੁਲ ਉਹ ਤੁਹਾਡੀ ਗੱਲ ਨਾਲ ਮੈਂ ਇਸ ਕਰਕੇ ਸਹਿਮਤ ਹਾਂ ਕਿਉਂਕਿ ਉਹਨਾਂ ਤੇ ਇਹ ਹੱਕ ਹੈ ਵੀ ਉਹ ਆਪਦਾ ਜਿਹੜਾ ਕੁਰਸੀਆਂ ਚੱਕ ਕੇ ਦੂਜੇ ਕਮਰਿਆਂ 'ਚ ਲੈ ਜਾਣ, ਕਿਉਂਕਿ ਉਹਨਾਂ ਦੀ ਪਰਫਾਰਮੈਂਸ ਓਨੀ ਨਹੀਂ ਜਿਹੇ ਜਿਹੇ ਉਹਨਾਂ ਦੇ ਮਹਿਕਮੇ। ਬਿਲਕੁਲ।